बिस्मिल्लाहिर्रहमानिर्रहीम। सज्जनों ते मित्रों, दुनिया में रहिंदियां दुनियादारी बहुत ਜ਼ਰੂਰੀ है। रवायती रख रखाव मेल मिलाप तो सारे काम ਜਿਹੜੇ ਸੀ ਉਹ ਕਰਨੇ ਹੀ ਆ, ਜਿਵੇਂ ਕੋਲੂ ਦਾ ਟੱਗਾ, ਗੈਰ ਜ਼ਰੂਰੀ ਰਸਮਾਂ ਤੇ ਮਨਫੀ ਰਿਵਾਜਾਂ ਤੱਕ ਇੱਕ ਲੰਮੀ ਫਹਿਰਿਸਤ ਹੈ ਜਿਹੜੀ ਸਾਡੀ ਆਜ਼ਾਦੀ ਦਾ ਲਾਜ਼ਮੀ ਹਿੱਸਾ ਬਣੀ ਹੋਈ ਹੈ ਤੇ ਸਦੀਆਂ ਤੋਂ ਟੁੱਟਦੀ ਆਉਂਦੀ ਹੈ। ਦੁਨੀਆਦਾਰੀ ਉਹ ਨਿਭਾਉਣੀ ਇੰਝ ਹੀ ਲੱਗਦੀ ਹੈ ਜਿਵੇਂ ਇਹ ਨਾ ਨਿਭਾਈ ਗਈ ਤੇ ਕਿਧਰੇ ਸਾਰੇ ਕੰਮ ਪੁੱਠੇ ਨਾ ਪੈ ਜਾਣ। ਇਹ ਦੁਨੀਆਦਾਰੀ ਸਾਡੀ ਜ਼ਰੂਰਤ ਤੋਂ ਵੱਧ ਮਜਬੂਰੀ ਹੋ ਗਈ ਹੈ। ਇਹਨੂੰ ਜਿੰਨਾ ਸਿਰ ਉੱਤੇ ਚੜਾਈ ਜਾਵਾਂਗੇ ਸਾਡੀਆਂ ਸੁੱਚੀਆਂ ਰਵਾਇਤਾਂ ਤੇ ਰਹਿਤ ਨਾਲ ਜੁੜੀਆਂ ਮੁਹੱਬਤਾਂ ਉਨੀਆਂ ਹੀ ਦਬਦੀਆਂ ਜਾਣਗੀਆਂ। ਦੁਨੀਆਦਾਰੀ ਭਾਵੇਂ ਸਾਡੀ ਮਜਬੂਰੀ ਹੈ, ਪਰ ਕੁਝ ਚੀਜ਼ਾਂ ਨਾ ਤੇ ਮਜਬੂਰੀ ਹੁੰਦੀਆਂ ਨੇ ਤੇ ਨਾ ਹੀ ਜ਼ਰੂਰਤ। ਜਿਵੇਂ ਦੁਨੀਆ ਦੀ ਆਜ਼ਾਦੀ ਲਈ ਸਮਾਂ ਜ਼ਰੂਰੀ ਨੇ, ਇੰਝ ਹੀ ਰੂਹਾਨੀ ਆਜ਼ਾਦੀ ਲਈ ਉਹ ਰਸਮਾਂ ਨਿਭਾਉਣੀਆਂ ਜ਼ਰੂਰੀ ਨੇ ਜਿਹੜੀਆਂ ਸਾਡੇ ਵੱਡ ਵਡੇਰਿਆਂ ਦੀ ਨਿਸ਼ਾਨੀ ਤੇ ਇਸ ਮਿੱਟੀ ਦੀ ਉੱਠਦੀ ਖੁਸ਼ਬੂ ਦਾ ਰੂਪ ਨੇ। ਇਹਨਾਂ ਖੁਸ਼ਬੂਆਂ 'ਚੋਂ ਇੱਕ ਪੰਜਾਬੀ ਜ਼ੁਬਾਨ ਵੀ ਹੈ ਜਿਹੜੀ ਸਾਡੀ ਮਾਂ ਬੋਲੀ ਹੋਣ ਦੇ ਨਾਲ ਨਾਲ ਪੰਜਾਬ ਦੀ ਹਜ਼ਾਰਾਂ ਸਾਲਾਂ ਪੁਰਾਣੀ ਤਾਰੀਖ ਦੀ ਗਵਾਹ ਵੀ ਹੈ। ਇਹ ਉਹੀ ਬੋਲੀ ਹੈ ਜਿਹਦੇ ਦੋ ਮੁਖਤਲਿਫ ਲਹਿਜਿਆਂ ਦੀ ਖੁਸ਼ਬੂ ਉਸਮਾਨ ਬੁਜ਼ਦਾਰ ਤੇ ਬਰਾਦਰ ਫਰਿਆਦ ਹੁਸਨ ਚੌਹਾਨ ਦੀ ਗੁਫ਼ਤਗੂ ਵਿੱਚ ਸ਼ਾਮਲ ਹੁੰਦੀ ਹੈ। ਅੱਜ ਮੈਂ ਆਪਣੀ ਲੁਕਾਈ ਦੇ ਨਾਲ ਨਾਲ ਬਿਲਖਸੂਸ ਇਹਨਾਂ ਦੋਵਾਂ ਆਗੂਆਂ ਨਾਲ ਵੀ ਮੁਖਾਤਬ ਹਾਂ ਜਿਨ੍ਹਾਂ ਨੂੰ ਪੰਜਾਬ ਨੇ ਬਹੁਤ ਵੱਡੀ ਜ਼ਿੰਮੇਵਾਰੀ ਨਾਲ ਨਵਾਜ਼ਿਆ ਹੈ। ਦੋਵੇਂ ਆਪਣੀ ਖਿਦਮਤ ਦੇ ਖੇਤਰ ਵਿੱਚ ਭਰਵਾਂ ਕੰਮ ਕਰ ਰਹੇ ਨੇ, ਹਰ ਥਾਵੇਂ ਵਿਖਾਲੀ ਵੀ ਦਿੰਦੇ ਨੇ। ਸਿਆਸੀ ਸ਼ਰੀਕਾਂ ਦੀਆਂ ਚਾਲਬਾਜ਼ੀਆਂ ਦੀ ਇੱਕ ਉੱਤੇ ਲੁਕਾਈ ਨਾਲ ਤਾਲਕ ਦਾ ਦੀਵਾ ਬਾਰ ਕੇ ਮਜ਼ੀਦ ਇੱਜ਼ਤ ਵੀ ਕਮਾ ਰਹੇ ਨੇ। ਜਨਾਬ ਉਸਮਾਨ ਬੁਜ਼ਦਾਰ ਸਾਹਿਬ ਤੇ ਜਨਾਬ ਫਰਿਆਦ ਹੁਸਨ ਚੌਹਾਨ ਸਾਹਿਬ, ਮੇਰੀ ਸਹਾਫਤ ਪੰਜਾਬੀ ਬੋਲੀ ਨਾਲ ਜੁੜੀ ਹੈ ਜਿਹਦੇ ਪਿੱਛੇ 30 ਵਰ੍ਹਿਆਂ ਦਾ ਅਜਿਹਾ ਪੰਧ ਹੈ ਜਿਹਦੇ ਵਿੱਚ ਅਜ਼ਮਾਇਸ਼ਾਂ ਹੀ ਅਜ਼ਮਾਇਸ਼ਾਂ ਨੇ। ਮੈਂ ਸਿਆਸੀ ਮਨਸਬਾਂ ਉੱਤੇ ਬੈਠਣ ਵਾਲਿਆਂ ਤੋਂ ਹਮੇਸ਼ਾ ਦੂਰ ਹੀ ਰਿਹਾ, ਕਦੀ ਕਿਸੇ ਦੀ ਕਾਸਾਲਿਸੀ ਸੀ ਕੀਤੀ ਤੇ ਨਾ ਹੀ ਖੁਸ਼ਾਮਦ ਨਾਲ ਆਪਣੀ ਸਹਾਫਤ ਨੂੰ ਮਹਿਰਾ ਹੋਣ ਦਿੱਤਾ। ਜੇ ਕਿਸੇ ਵੀ ਸਾਹਿਬ ਇਕਤਦਾਰ ਨਾਲ ਮੁਲਾਕਾਤ ਕੀਤੀ ਤੇ ਸਿਰਫ ਮਾਂ ਬੋਲੀ ਦੇ ਹੱਕ ਲਈ। ਤਾਕਤਵਰ ਤਬਕੇ ਨਾਲ ਮਿਲਣਾ ਮੇਰੇ ਲਈ ਕਦੀ ਵੀ ਬਾਇਸ ਇਜ਼ਾਜ਼ ਨਹੀਂ ਰਿਹਾ, ਪਰ ਮੈਂ ਹਰ ਉਹ ਦਰਵਾਜ਼ਾ ਖੜਕਾਇਆ ਜਿੱਥੋਂ ਮਾਂ ਬੋਲੀ ਲਈ ਜ਼ਰਾ ਵੀ ਖੈਰ ਦੀ ਉਮੀਦ ਸੀ। ਅੱਜ ਮੇਰੀ ਝੋਲੀ ਵਿੱਚ ਜੇ ਕੋਈ ਮਹਿੰਗੀ ਸ਼ੈ ਹੈ ਤੇ ਉਹ ਮਾਂ ਬੋਲੀ ਦੀ ਸੇਵਾ ਹੀ ਹੈ। ਮੈਂ ਜਨਾਬ ਹੋਰਾਂ ਦੀ ਤਵੱਜੋ ਪੰਜਾਬੀ ਸਹਾਫਤ ਨਾਲ ਹੋਣ ਵਾਲੀ ਮੁਸਲਸਲ ਜ਼ਿਆਦਤੀ ਵੱਲ ਦਵਾਉਣਾ ਚਾਹ ਰਿਹਾ ਵਾਂ। ਮੈਂ ਜਨਾਬ ਦੇ ਗੋਸ਼ਗੁਜ਼ਾਰ ਕਰਨਾ ਚਾਹੁੰਦਾ ਕਿ ਮੇਰੀ ਤੁਹਾਡੀ ਮਾਂ ਬੋਲੀ ਦੀ ਤਰਵੀਜ ਦੀ ਸਭ ਤੋਂ ਖੁੱਲ੍ਹੀ ਰਾਹ ਪੰਜਾਬੀ ਸਹਾਫਤ ਹੈ ਜਿਹਨੂੰ ਖੁਦਗਰਜ਼ ਤੇ ਅਹਿਸਾਸੇ ਕਮਤਰੀ ਦੇ ਮਾਰੇ ਸਿਆਸਤਦਾਨਾਂ ਦੀ ਮਸਲਤਾਂ ਔਖਾ ਕਰ ਦਿੱਤਾ ਹੈ। ਤੁਸੀਂ ਪਾਕਿਸਤਾਨ ਦੇ ਦੂਜੇ ਸੂਬਿਆਂ ਵੱਲ ਵੇਖੋ, ਸਿੰਧ ਹੋਵੇ ਜਾਂ ਬਲੋਚਿਸਤਾਨ ਜਾਂ ਫਿਰ KP, ਹਰ ਥਾਵੇਂ ਉੱਥੋਂ ਦੀ ਮੁਕਾਮੀ ਬੋਲੀ ਦੀ ਸਹਾਫਤ ਨੂੰ ਦੂਜੀਆਂ ਬੋਲੀਆਂ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਮੁਖਤਲਿਫ ਸੂਬਿਆਂ ਵਿੱਚ ਮੁਕਾਮੀ ਬੋਲੀਆਂ ਦੇ ਛਪਣ ਵਾਲੇ ਅਖਬਾਰਾਂ ਦੇ ਇਸ਼ਤਿਹਾਰਾਂ ਦਾ ਕੋਟਾ ਨੁਮਾਇਆਂ ਤੌਰ 'ਤੇ ਤੈਅ ਕੀਤਾ ਜਾਂਦਾ ਹੈ ਤੇ ਫਿਰ ਇਹਦੇ ਉੱਤੇ ਅਮਲ ਵੀ ਕਰਾਇਆ ਜਾਂਦਾ ਹੈ। ਪਰ ਸਾਡੇ ਪੰਜਾਬ ਅੰਦਰ ਇਹ ਰਵਾਇਤ ਨਹੀਂ। ਇਹਦੀ ਵੱਡੀ ਵਜ੍ਹਾ ਅਹਿਸਾਸੇ ਕਮਤਰੀ ਜਿਹਦਾ ਸ਼ਿਕਾਰ ਪੰਜਾਬ ਦੀ ਬਿਊਰੋਕ੍ਰੇਸੀ ਤੇ ਸਿਆਸੀ ਐਲੀਟ ਹਮੇਸ਼ਾ ਤੋਂ ਰਹੀ ਹੈ। ਇਹ ਅਹਿਸਾਸੇ ਕਮਤਰੀ ਬੋਲੀ ਤੋਂ ਲੱਗ ਕੇ ਲਿਬਾਸ ਤੀਕਰ ਨੁਮਾਇਆਂ ਤੌਰ ਉੱਤੇ ਵਿਖਾਈ ਦਿੱਤਾ। ਫਿਰ ਅਜਿਹੀ ਸਿਆਸੀ ਐਲੀਟ ਜਾਂ ਅਫਸਰਸ਼ਾਹੀ ਤੋਂ ਤੁਸੀਂ ਪੰਜਾਬੀ ਸਹਾਫਤ ਲਈ ਕੀ ਉਮੀਦ ਕਰ ਸਕਦੇ ਹੋ? ਬਹਰਹਾਲ ਅਸੀਂ ਫਿਰ ਵੀ ਪੰਜਾਬੀ ਸਹਾਫਤ ਦਾ ਦੀਵਾ ਬਾਲੀ ਰੱਖਿਆ ਤੇ ਇਹਦੀ ਲੋਅ ਉੱਚੀ ਰੱਖਣ ਲਈ ਵਸਾਇਲ ਦੇ ਤੇਲ ਦੀ ਥਾਵੇਂ ਆਪਣਾ ਲਹੂ ਸਾੜਿਆ। ਸਰਕਾਰੀ ਇਸ਼ਤਿਹਾਰਾਂ ਲਈ ਕਿਸੇ ਦਾ ਮਿੰਨਤ ਤਰਲਾ ਨਹੀਂ ਕੀਤਾ। ਹਾਂ, ਸਾਬਕਾ ਹੁਕਮਰਾਨਾਂ ਨੂੰ ਸ਼ਰਮ ਜ਼ਰੂਰ ਦਵਾਈ ਕਿ ਤੁਹਾਡੀ ਮਾਂ ਬੋਲੀ ਦਾ ਜਿਹੜਾ ਫਰਜ਼ ਤੁਹਾਡੇ ਉੱਤੇ ਕਰਜ਼ ਹੈ ਉਹਨੂੰ ਚੁਕਾਉਣ ਲਈ ਬੇਈਮਾਨੀ ਨਾ ਕਰੋ। ਅਸੀਂ ਹੁਕਮਰਾਨਾਂ ਨੂੰ ਗੈਰਤ ਦਵਾਉਂਦੇ ਰਹੇ ਪਰ ਕੋਈ ਪੰਜਾਬੀ ਦਾ ਸੱਕਾ ਨਹੀਂ ਲੱਭਿਆ। ਹਾਂ, ਗੁਜਰਾਤ ਦੀ ਧਰਤੀ ਦੇ ਪੁੱਤਰ ਪਰਵੇਜ਼ ਇਲਾਹੀ ਨੇ ਪੰਜਾਬੀ ਹੋਣ ਦਾ ਹੱਕ ਜ਼ਰੂਰ ਅਦਾ ਕੀਤਾ। ਉਹਨਾਂ ਪੰਜਾਬੀ ਸਹਾਫਤ ਲਈ 5% ਇਸ਼ਤਿਹਾਰੀ ਕੋਟਾ ਮੁਕੱਰਰ ਕਰ ਦਿੱਤਾ। ਹਾਲਾਂਕਿ ਇਹ ਬੋਲੀ ਮੁਲਕੀ ਆਬਾਦੀ ਦੇ 60% ਵਸਨੀਕਾਂ ਦੀ ਬੋਲੀ ਹੈ। ਜਦ ਤੱਕ ਉਹ ਵਜ਼ੀਰ ਆਲਾ ਰਹੇ ਉਹਨਾਂ ਦੇ ਇਸ ਹੁਕਮ ਤੇ ਅਮਲ ਹੁੰਦਾ ਰਿਹਾ ਤੇ ਪੰਜਾਬੀ ਸਹਾਫਤ ਵੀ ਸਾਹ ਲੈਣ ਲੱਗ ਪਈ। ਲੋਕ ਪੰਜਾਬੀ ਦੀ ਗੱਲ ਕਰਦਿਆਂ ਸੰਗਣ ਦੀ ਥਾਵੇਂ ਇਸ ਬੋਲੀ ਤੋਂ ਫਰਕ ਕਰਨ ਲੱਗ ਪਏ। ਪੰਜਾਬੀ ਬੋਲੀ ਦੀ ਤਰੱਕੀ ਦੀ ਰਾਹ ਸਿੱਧੀ ਹੋ ਹੀ ਰਹੀ ਸੀ ਕਿ ਪੰਜਾਬ ਅੰਦਰ ਹਕੂਮਤਾਂ ਬਦਲ ਗਈਆਂ ਤੇ ਸ਼ਰੀਫ ਖਾਨ ਦਾ ਇੱਕ ਵਾਰੀ ਫਿਰ ਹੁਕਮਰਾਨ ਹੋ ਗਿਆ। ਉਹਨਾਂ ਇਤਲਾਤ ਨਸ਼ਰੀਆਤ ਦੇ ਮਾਮਲਾਤ ਪਰਵੇਜ਼ ਰਸ਼ੀਦ ਦੇ ਸਪੁਰਦ ਕਰਤੇ ਜਿਹਨੇ ਇਹਨਾਂ ਕਚਰਿਆਂ ਦੀ ਰਾਖੀ ਮੁਹੱਈਉਦੀਨ ਵਾਨੀ ਨਾਂ ਦਾ ਅਫਸਰ ਬਿਠਾ ਛੱਡਿਆ ਜਿਹੜਾ ਹੋਰੇ ਕਿਸ ਬੇਵਫਾ ਮਿੱਟੀ ਦਾ ਬਣਿਆ ਸੀ ਕਿ ਆਪਣੀ ਮਾਂ ਬੋਲੀ ਨਾਲ ihsan ਨਾਲ ਪੇਸ਼ ਆਉਣ ਦੀ ਥਾਵੇਂ ਇਹਦੇ ਨਾਲ ਬਾਕਾਇਦਾ ਦੁਸ਼ਮਣੀ ਤੋਂ ਉੱਤਰ ਆਇਆ। ਜਿਹੜਾ 5% ਕੋਟਾ ਪੰਜਾਬੀ ਸਹਾਫਤ ਨੂੰ ਮਿਲ ਰਿਹਾ ਸੀ ਉਹ ਵੀ ਬੰਦ ਕਰਕੇ ਇਹ ਇਸ਼ਤਿਹਾਰਾਤ APNS ਦੇ ਉਹਨਾਂ ਡੰਮੀ ਅਖਬਾਰਾਂ ਦੀ ਝੋਲੀ ਪਾ ਦਿੱਤੇ ਗਿਆ ਜਿਹੜੇ ਉਦੋਂ ਛਪਦੇ ਸਨ ਜਦੋਂ ਉਹਨਾਂ ਨੂੰ ਇਸ਼ਤਿਹਾਰ ਲੱਭਦੇ ਸਨ। ਇਹਨਾਂ ਹਾਲਾਤਾਂ ਵਿੱਚ ਵੀ ਰੋਜ਼ਗਾਰ ਭੁਲੇਖਾ ਡਟ ਕੇ ਖਲੋਤਾ ਰਿਹਾ ਤੇ ਪੰਜਾਬੀ ਦਾ ਨਾਂ ਉੱਚਾ ਰੱਖਿਆ। ਇਹ ਯਕੀਨ ਰਿਹਾ ਕਿ ਜ਼ਮਾਨੇ ਵਿੱਚ ਸਦਾ ਬਾਦਸ਼ਾਹੀ ਸਿਰਫ ਸੋਹਣੇ ਰੱਬ ਦੀ ਹੈ, ਫਰਾਉਨ ਸ਼ੱਦਾਦ ਨਹੀਂ ਰਹਿ ਤੇ ਫਿਰ ਇਹੋ ਜਿਹਾ ਕੰਮ ਸਿਰਫ ਲੋਕ ਕਿਸ ਖੇਤਰ ਦੀ ਮੁੜੀ ਨੇ। ਜ਼ਮਾਨਾ ਬਦਲ ਗਿਆ, ਜ਼ਾਲਮਾਂ ਦੇ ਜ਼ੁਲਮ ਦੀ ਰਾਤ ਮੁੱਕ ਗਈ ਤੇ ਪੰਜਾਬ ਦੁਸ਼ਮਣਾਂ ਦੀ ਹਕੂਮਤ ਦਾ ਬੋਰੀਆ ਬਿਸਤਰ ਗੋਲ ਹੋ ਗਿਆ। ਲੁਕਾਈ ਨੇ ਉਸਮਾਨ ਬੁਜ਼ਦਾਰ ਉਹਨਾਂ ਦੇ ਸ਼ਹਿਰ ਤੋਸਾ ਸ਼ਰੀਫ ਤੋਂ ਲੈ ਕੇ ਚੌਹਾਨ ਹੋਰਾਂ ਦੇ ਰਾਵਲਪਿੰਡੀ ਤੀਕਰ ਪੰਜਾਬ ਦੁਸ਼ਮਣਾਂ ਨੂੰ ਰੱਦ ਕਰ ਦਿੱਤਾ। ਹੁਣ ਪੰਜਾਬ ਦੀ ਪੱਗ ਉਸਮਾਨ ਬੁਜ਼ਦਾਰ ਦੇ ਸਿਰ ਉੱਤੇ ਵੇ, ਜਿਹੜਾ ਲਿਬਾਸ ਤੋਂ ਲੈ ਕੇ ਬੋਲੀ ਤੀਕਰ
ਕਿਸੇ ਐਸੇ ਕਮਤਰੀ ਦਾ ਸ਼ਿਕਾਰ ਨਹੀਂ। ਉਹਨੂੰ ਲੰਮੇ ਬੂਟ ਤੇ ਅੰਗਰੇਜ਼ੀ 'ਚ ਹੈਡ ਪਾ ਕੇ ਇਹ ਦੱਸਣ ਦੀ ਲੋੜ ਨਹੀਂ ਕਿ ਉਹ ਪੰਜਾਬ ਸੂਬੇ ਦਾ ਸਰਦਾਰ ਹੈ। ਇਹ ਕੰਮ ਤਾਂ ਪੰਜਾਬ ਦੀ ਸੇਵਾ ਕਰਕੇ ਸਾਬਤ ਕੀਤਾ ਜਾ ਸਕਦਾ ਹੈ। ਇੰਝ ਹੀ ਫਿਆਜ਼ਲ ਹੁਸੈਨ ਚੌਹਾਨ ਹੋਰੀ ਸਾਦਾ ਬੰਦੇ ਨੇ, ਉਹਨਾਂ ਬਾਰੇ ਵੀ ਇਹੋ ਤਾਸਰ ਹੈ ਕਿ ਉਹ ਪੰਜਾਬ ਤੇ ਪੰਜਾਬੀ ਨਾਲ ਮੁਹੱਬਤ ਕਰਨ ਵਾਲੇ ਬੰਦੇ ਨੇ। ਪੰਜਾਬੀ ਸਹਾਫਤ ਦੇ ਮਾਮਲੇ 'ਚ ਦੋਵਾਂ ਭਰਾਵਾਂ ਨੂੰ ਜ਼ਰੂਰ ਤੋਜੋ ਦੇਣੀ ਚਾਹੀਦੀ ਹੈ। ਅੱਜ ਪੰਜਾਬੀ ਸਹਾਫਤ ਲਈ 5% ਕੋਟੇ ਦਾ ਕਾਨੂੰਨ ਮੌਜੂਦ ਹੈ, ਪਰ ਅਮਲਦਾਰੀ ਕੋਈ ਨਹੀਂ। ਪੰਜਾਬੀ ਸਹਾਫਤ ਦੀ ਬਕਾ ਇਸੇ 5% ਨਾਲ ਮਸ਼ਰੂਤ ਹੈ। ਜਿਹੜਾ ਸੂਬੇ ਦੀ ਹੱਦੋਂ ਨਿਕਲ ਜਾਵੇ ਤੇ ਕਿਧਰੇ 30 ਤੇ ਕਿਧਰੇ 40% ਹੋ ਜਾਂਦਾ ਹੈ। ਉਸਮਾਨ ਬੁਜ਼ਦਾਰ ਹੋਰਾਂ ਨੂੰ ਤੇ ਫਿਆਜ਼ਲ ਹੁਸੈਨ ਚੌਹਾਨ ਹੋਰਾਂ ਨੂੰ ਪਰਵੇਜ਼ ਲਈ ਹੋਰਾਂ ਦੀ ਤਰ੍ਹਾਂ ਮਾਂ ਬੋਲੀ ਨਾਲ ਮੁਹੱਬਤ ਦਾ ਸਬੂਤ ਦੇਣਾ ਚਾਹੀਦਾ ਹੈ ਕਿ ਇਹ ਖਾਲਸਤਰ ਮਿੱਟੀ ਦਾ ਕਰਜ਼ ਲਾਉਣ ਦਾ ਮਾਮਲਾ ਹੈ। ਇਹਦੇ ਵਿੱਚ ਦੁਨੀਆਦਾਰੀ ਨਹੀਂ, ਇਹ ਤਾਂ ਤਾਰੀਖ ਵਿੱਚ ਜ਼ਿੰਦਾ ਰਹਿਣ ਦੀ ਗੱਲ ਹੈ। ਇਹ ਤੇ ਉਹ ਜ਼ਿੰਮੇਵਾਰੀ ਹੈ ਜਿਹੜੀ ਪੰਜਾਬੀ ਹੋਣ ਦੇ ਨਾਤੇ ਹਰ ਉਸ ਬੰਦੇ ਨੂੰ ਨਿਭਾਉਣੀ ਚਾਹੀਦੀ ਹੈ ਜਿਹੜਾ ਆਪਣੇ ਆਪ ਨੂੰ ਪੰਜਾਬੀ ਸਦਾਉਂਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਉਸਮਾਨ ਬੁਜ਼ਦਾਰ ਹੋਰੀ ਤੇ ਫਿਆਜ਼ਲ ਹੁਸੈਨ ਚੌਹਾਨ ਹੋਰੀ ਪਹਿਲਾਂ ਤੋਂ ਮੌਜੂਦ ਕਾਨੂੰਨ ਉੱਤੇ ਅਮਲ ਕਰਾ ਕੇ ਪੰਜਾਬੀ ਸਹਾਫਤ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦੀ ਉਹ ਬਾਰੀ ਮਜ਼ੀਦ ਖੁੱਲੀ ਕਰਨਗੇ ਜਿਹੜੀ ਪਰਵੇਜ਼ ਦੀ ਹੋਰਾਂ ਖੋਲ੍ਹੀ ਸੀ। ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ।